ਇਹ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਹੈ ਔਰ ਇਹਦੇ 'ਚੋਂ ਲਿਖ ਰਿਹਾ ਹੈ ਕਿ ਮੈਂ ਇੱਕ ਪੋਲੀਟੀਕਲ ਪਾਰਟੀ ਹਾਂ। ਐਕਸ਼ਨ ਕੋਈ ਨਹੀਂ ਹੋ ਰਿਹਾ ਨਕਲੀ ਡਾਕਟਰਾਂ ਦੇ ਉੱਤੇ ਕਿਉਂਕਿ ਸਰਕਾਰ ਤੁਹਾਨੂੰ ਬਚਾਉਣਾ ਚਾਹ ਰਹੀ ਹੈ। ਸਟਾਫ ਲਾਇਆ ਸੀ ਥੱਲੇ ਸਪੋਰਟ ਸਟਾਫ, ਉਹ ਰੋਂਦਾ ਪਿਆ। ਉਹਨਾਂ ਨੂੰ ਸੇਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਰੇ, ਗੁਰੂ ਨਾਨਕ ਦਾ ਘਰ ਕਰੇ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਕਰੇ। ਤੁਸੀਂ ਸੰਗਤਾਂ ਤੋਂ ਪੈਸੇ ਇਕੱਠੇ ਕਰ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸਰ ਸੁਖਬੀਰ ਸਿੰਘ ਬਾਦਲ, ਕੰਸਨਟ੍ਰੇਟਰਾਂ ਦੇ ਕੰਸਨਟ੍ਰੇਟਰ, ਆਕਸੀਜਨ ਦੇ ਸਿਲੰਡਰ ਭਰ ਕੇ ਤੁਸੀਂ ਉੱਥੇ ਦਿੱਤੇ ਨੇ। 1984 ਦੀ ਵਿਡੋ ਦੀ ਪੈਨਸ਼ਨ ਲਾਈ ਸੀ, ਉਹ ਤੁਸੀਂ ਬੰਦ ਕਰ ਦਿੱਤੀ ਹੈ। ਹੁਣ ਇਲੈਕਸ਼ਨਾਂ ਆ ਰਹੀਆਂ ਨੇ, ਗੁਰੂ ਦੀ ਗੋਲਕ 'ਚੋਂ ਤੁਸੀਂ ਸਮਾਨ ਵੰਡਣ ਲੱਗ ਪਏ ਹੋ। ਤੁਹਾਡੇ ਖਿਲਾਫ 150 ਪਟੀਸ਼ਨ ਪੈਂਡਿੰਗ ਹੈ ਹਾਈ ਕੋਰਟ 'ਚ ਕਿ ਤੁਸੀਂ ਕਿਹਦੇ ਅੱਗੇ ਡਰਾਵੇ ਕਰਦੇ ਪਏ ਹੋ। ਤੁਸੀਂ ਗੁਰੂ ਦੀ ਗੋਲਕ ਆਪਣੀ ਕਨਸਟੀਚੁਐਂਸੀਆਂ ਚਲਾਉਂਦੇ ਪਏ ਹੋ। ਤੁਹਾਡਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਹੈ ਗੁਰਦੁਆਰਾ ਕਮੇਟੀ ਦਾ, ਉਹ ਚਿੱਠੀ ਦੇ ਕੇ ਆਂਦਾ ਡਾਇਰੈਕਟਰ ਨੂੰ ਕਿ ਇੱਥੇ ਡਾਕੇ ਮਾਰ ਰਹੇ ਨੇ, ਇੱਥੇ ਚੋਰੀਆਂ ਕਰਦੇ ਪਏ ਨੇ। ਗੁਰੂ ਦੀ ਗੋਲਕ ਵਰਤ ਕੇ ਤੁਸੀਂ ਅਕਾਲੀ ਦਲ ਬਾਦਲ ਨੂੰ ਜਿਤਾਉਣ ਦੀ ਕੋਸ਼ਿਸ਼ ਨਾ ਕਰੋ। ਮੇਰੇ ਤੇ ਹੋਈ ਸੀ ਨਾ ਕੰਪਲੇਂਟ, ਮੈਂ ਅਸਤੀਫਾ ਦੇ ਕੇ ਆ ਗਿਆ। 3 FIR ਹੋ ਗਈਆਂ ਸਰਸਾ ਸਾਹਿਬ ਤੁਹਾਡੇ ਤੇ। ਕੋਰਟ ਨੇ ਆਰਡਰ ਕਰ ਦਿੱਤੇ ਕਿ ਤੁਹਾਡਾ ਪਾਸਪੋਰਟ ਰੋਕ ਲਿਆ ਜਾਵੇ। ਅਸਤੀਫਾ ਕਿਉਂ ਨਹੀਂ ਦੇ ਰਹੇ? ਤੁਹਾਨੂੰ ਆਪ ਨੂੰ ਪਤਾ ਕਿ ਤੁਸੀਂ ਆਪਣੇ ਵਾਸਤੇ ਕਿੰਨਾ ਵੱਡਾ ਜੰਜਾਲ ਖੜਾ ਕਰ ਲਿਆ, ਉਹ ਸਾਰਾ ਕੁਝ ਤੁਹਾਡੇ ਮੂੰਹ ਤੇ ਪੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਹੁਣੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਦੇ ਵਿੱਚ ਜਾਗੋ ਪਾਰਟੀ ਤੇ ਕਈ ਇਲਜ਼ਾਮ ਲਾਏ ਨੇ। ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਮਿਲੇ ਹੋਏ ਹਾਂ, ਅਸੀਂ ਸਤਿੰਦਰ ਜੈਨ ਕੋਲ ਜਾ ਰਹੇ ਹਾਂ, ਅਸੀਂ ਜਾ ਰਹੇ ਹਾਂ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਕੋਲ। ਮੈਂ ਪੁੱਛਣਾ ਚਾਹੁੰਦਾ ਵਾਂ ਸਰਸਾ ਸਾਹਿਬ ਜਵਾਬ ਦਿਓ, ਅਕਾਲੀ ਦਲ ਜਵਾਬ ਦੇਵੇ। ਆਹ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਹੈ, ਇਹ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਹੈ ਔਰ ਇਹ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਚਿੱਠੀ ਹੈਗੀ ਹੈ ਇਹਦੇ 'ਚੋਂ ਲਿਖ ਰਿਹਾ ਹੈ ਕਿ ਮੈਂ ਇੱਕ ਪੋਲੀਟੀਕਲ ਪਾਰਟੀ ਹਾਂ। ਜੇ ਤੁਸੀਂ ਪੋਲੀਟੀਕਲ ਪਾਰਟੀ ਹੋ, ਐਕਟ ਅਲਾਉ ਨਹੀਂ ਕਰ ਰਿਹਾ ਕਿ ਤੁਸੀਂ ਇਲੈਕਸ਼ਨ ਲੜ ਸਕਦਾ ਅਕਾਲੀ ਦਲ, ਤੁਸੀਂ ਕਿਉਂ ਲੜ ਰਹੇ ਹੋ? ਇਹਦਾ ਮਤਲਬ ਹੈ ਤੁਹਾਡੀ ਤੇ ਕੇਜਰੀਵਾਲ ਦੀ ਸਾਂਠ-ਗਾਂਠ ਹੈ ਆਮ ਆਦਮੀ ਪਾਰਟੀ ਦੀ। ਤੁਹਾਡਾ ਹਸਪਤਾਲ ਜਿਹੜਾ ਤੁਸੀਂ ਬਣਾਉਂਦੇ ਹੋ, ਕੋਵਿਡ ਸੈਂਟਰ ਜਿਹੜਾ ਮੈਂ ਸਮਝਦਾ ਵਾਂ, ਉਸ ਦੀ ਪਰਮਿਸ਼ਨ ਤੁਹਾਨੂੰ ਕੇਜਰੀਵਾਲ ਦੀ ਸਰਕਾਰ ਦਿੰਦੀ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਉੱਥੇ ਨਕਲੀ ਡਾਕਟਰ ਤੁਸੀਂ ਜਿਹੜੇ ਉੱਥੇ ਲਾਏ ਸੀਗੇ, ਉਹਦਾ ਦੇ ਉੱਤੇ ਐਕਸ਼ਨ ਕੋਈ ਨਹੀਂ ਹੋ ਰਿਹਾ ਨਕਲੀ ਡਾਕਟਰਾਂ ਦੇ ਉੱਤੇ ਕਿਉਂਕਿ ਸਰਕਾਰ ਤੁਹਾਨੂੰ ਬਚਾਉਣਾ ਚਾਹ ਰਹੀ ਹੈ। ਉੱਥੋਂ ਦੇ ਜਿਹੜੇ ਤੁਸੀਂ ਸਟਾਫ ਲਾਇਆ ਸੀ ਥੱਲੇ ਸਪੋਰਟ ਸਟਾਫ, ਉਹ ਰੋਂਦਾ ਪਿਆ। ਉਹਨਾਂ ਨੂੰ ਤੁਸੀਂ ਹਲੇ ਤੱਕ ਕੋਈ ਸੀਟਾਂ, ਉਹਨਾਂ ਦੀਆਂ ਤਨਖਾਹਾਂ ਉਹਨਾਂ ਨੂੰ ਤੁਸੀਂ ਨਹੀਂ ਦਿੱਤੀਆਂ। ਮੇਰੇ ਸਵਾਲ ਨੇ ਤੁਹਾਨੂੰ 2-4। ਤੁਸੀਂ ਇਹ ਆਖ ਰਹੇ ਹੋ ਕਿ ਅਸੀਂ ਹਸਪਤਾਲ ਰੋਕਣਾ ਚਾਹੁੰਦੇ ਹਾਂ, ਅਸੀਂ ਸੇਵਾ ਰੋਕਣੀ ਚਾਹੁੰਦੇ ਹਾਂ ਲੋਕਾਂ ਦੀ। ਕੌਣ ਰੋਕਣੀ ਚਾਹ ਰਿਹਾ? ਜਿੰਨੀ ਮਰਜ਼ੀ ਸੇਵਾ ਕਰੀ ਚੱਲੋ ਨਾ, ਲੇਕਿਨ ਸੇਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਰੇ, ਗੁਰੂ ਨਾਨਕ ਦਾ ਘਰ ਕਰੇ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਕਰੇ। ਤੁਸੀਂ ਸੰਗਤਾਂ ਤੋਂ ਪੈਸੇ ਇਕੱਠੇ ਕਰ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸਰ ਸੁਖਬੀਰ ਸਿੰਘ ਬਾਦਲ, ਕੰਸਨਟ੍ਰੇਟਰਾਂ ਦੇ ਕੰਸਨਟ੍ਰੇਟਰ, ਆਕਸੀਜਨ ਦੇ ਸਿਲੰਡਰ ਭਰ ਕੇ ਤੁਸੀਂ ਉੱਥੇ ਦਿੱਤੇ ਨੇ। ਤੁਸੀਂ ਆਪਣੀਆਂ ਤਨਖਾਹਾਂ ਤੇ ਸਟਾਫ ਦੀਆਂ ਦੇ ਨਹੀਂ ਸਕੇ, ਤੁਸੀਂ ਪ੍ਰੋਵੀਡੈਂਟ ਫੰਡ ਤਾਂ ਦੇ ਨਹੀਂ ਸਕੇ। ਤੁਸੀਂ ਅੱਜ ਤੁਹਾਡੇ ਮੈਂਬਰ ਸ਼ੁਰੂ ਹੋ ਗਏ ਨੇ ਜੀ, 21,000 ਦੀ ਅਸੀਂ ਸਗਨ ਸਕੀਮ ਚਲਾਤੀ ਹੈ ਜੀ, ਅਸੀਂ 2500 ਰੁਪਇਆ ਤੁਹਾਨੂੰ ਪੈਨਸ਼ਨ ਦਿਆਂਗੇ ਜੀ ਜਿਨ੍ਹਾਂ ਦੇ ਕੋਵਿਡ ਦੇ ਵਿੱਚ ਡੈਥ ਹੋਈ ਹੈ। ਮੈਂ ਪੁੱਛਣਾ ਚਾਹੁੰਦਾ, ਜਿਹੜੀ ਪਿਛਲੇ 7 ਸਾਲ ਤੋਂ ਜਿਹੜੀ ਮੈਂ 1984 ਦੀ ਵਿਡੋ ਦੀ ਪੈਨਸ਼ਨ ਲਾਈ ਸੀ, ਉਹ ਤੁਸੀਂ ਬੰਦ ਕਰ ਦਿੱਤੀ ਹੈ। ਹੁਣ ਇਲੈਕਸ਼ਨਾਂ ਆ ਰਹੀਆਂ ਨੇ, ਗੁਰੂ ਦੀ ਗੋਲਕ 'ਚੋਂ ਤੁਸੀਂ ਸਮਾਨ ਵੰਡਣ ਲੱਗ ਪਏ ਹੋ। ਇਹ ਸਿੱਖਾਂ ਨੇ, ਇਹ ਗੁਰੂ ਨਾਨਕ ਨਾਮ ਲੇਵਾ ਨੇ, ਹਿੰਦੂਆਂ ਨੇ, ਦੂਜੇ ਧਰਮ ਦੇ ਲੋਕਾਂ ਨੇ ਤੁਹਾਨੂੰ ਇਸ ਕਰਕੇ ਫੰਡਿੰਗ ਕੀਤੀ ਹੈ 2 ਮਹੀਨਿਆਂ 'ਚ 30-40 ਕਰੋੜ ਦੀ ਕਿ ਤੁਸੀਂ ਉਸ ਪੈਸੇ ਨਾਲ ਇਲੈਕਸ਼ਨ ਲੜੋ। ਸ਼੍ਰੋਮਣੀ ਅਕਾਲੀ ਦਲ ਬਾਦਲ ਇਲੈਕਸ਼ਨ ਲੜੇ। ਤੁਹਾਡੇ ਖਿਲਾਫ 150 ਪਟੀਸ਼ਨ ਪੈਂਡਿੰਗ ਹੈ ਹਾਈ ਕੋਰਟ 'ਚ, ਜਿਹਦੇ ਤੇ ਕੰਟੈਂਪਟ ਦੀ ਵੀ 26 ਜੁਲਾਈ ਨੂੰ ਡੇਟ ਹੈਗੀ ਹੈ ਔਰ ਤੁਸੀਂ ਉਹਦੇ ਵਾਸਤੇ ਉਹਨਾਂ ਦੇ ਪੈਸੇ ਟੀਚਰਾਂ ਦੇ ਨਹੀਂ ਰਹੇ। ਮੈਨੂੰ ਨਹੀਂ ਸਮਝ ਆ ਰਹੀ ਕਿ ਤੁਸੀਂ ਕਿਹੜੇ ਇਲਜ਼ਾਮ ਔਰ ਕਿਹਦੀਆਂ ਗੱਲਾਂ ਕਰਦੇ ਪਏ ਹੋ। ਮੈਂ ਇਹ ਸਮਝਦਾ ਵਾਂ ਕਿ ਤੁਹਾਡੇ ਖਿਲਾਫ 21 ਮੈਂਬਰਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਹਿਸਾਬ ਦਿੱਤਾ ਜਾਵੇ, ਸਾਨੂੰ ਸਾਡੇ ਜਿਹੜੇ ਤੁਸੀਂ ਖਰਚੇ ਕੀਤੇ ਨੇ ਸਾਨੂੰ ਮਿੰਟਸ ਦਿੱਤੇ ਜਾਣ। ਇਹ ਬੈਠੇ ਨੇ ਸਰ ਰਾਣਾ ਸਾਹਿਬ, ਇਹਨਾਂ ਦੇ ਨਾਲ 4 ਮੈਂਬਰ ਹੋਰ, ਸਰ ਹਰਮਨਜੀਤ ਸਿੰਘ ਸੀਨੀਅਰ ਮੈਂਬਰ ਨੇ। ਇਹ ਜਾ ਕੇ ਤੁਹਾਨੂੰ ਲਿਖ ਕੇ ਦੇ ਆਏ ਨੇ ਕਿ ਸਾਨੂੰ ਮਿੰਟਸ ਦਿਓ ਮੀਟਿੰਗਾਂ ਦੇ, ਤੁਸੀਂ ਮਿੰਟਸ ਦੇਣ ਨੂੰ ਤਿਆਰ ਨਹੀਂ ਹੈਗੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਕਿਹਦੇ ਅੱਗੇ ਡਰਾਮੇ ਕਰਦੇ ਪਏ ਹੋ? ਤੁਸੀਂ ਗੁਰੂ ਦੀ ਗੋਲਕ ਆਪਣੀ ਕਨਸਟੀਚੁਐਂਸੀਆਂ ਚਲਾਉਂਦੇ ਪਏ ਹੋ।
ਅੱਜ ਗੁਰਦੁਆਰਾ ਇਲੈਕਸ਼ਨ ਤੁਸੀਂ ਇਹਦੇ ਤੇ ਲੜਨਾ ਚਾਹੁੰਦੇ ਹੋ ਔਰ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਵਾਲ ਨਾ ਪੁੱਛੇ। ਅਸਲੀ ਤੁਹਾਨੂੰ ਤਕਲੀਫ ਜਿਹੜੀ ਹੋਈ ਹੈ ਨਾ, ਇਹ ਕੁਲਵੰਤ ਸਿੰਘ ਬਾਠ ਜਿਹੜਾ ਤੁਹਾਡਾ ਹੀ ਆਦਮੀ ਸੀਗਾ, ਤੁਹਾਡਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਹੈ ਗੁਰਦੁਆਰਾ ਕਮੇਟੀ ਦਾ, ਉਹ ਚਿੱਠੀ ਦੇ ਕੇ ਆਂਦਾ ਡਾਇਰੈਕਟਰ ਨੂੰ ਕਿ ਇੱਥੇ ਡਾਕੇ ਮਾਰ ਰਹੇ ਨੇ, ਇੱਥੇ ਚੋਰੀਆਂ ਕਰਦੇ ਪਏ ਨੇ, ਔਰ ਡਾਇਰੈਕਟਰ ਨੇ ਤੁਹਾਨੂੰ ਚਿੱਠੀ ਲਿਖੀ ਹੈ, ਤਾਜੀ ਚਿੱਠੀ ਲਿਖੀ ਹੈ ਕਿ ਸਰਸਾ ਸਾਹਿਬ ਇਹਦਾ ਜਵਾਬ ਦਿਓ। ਤੁਸੀਂ ਜਵਾਬ ਨਹੀਂ ਦਿੱਤਾ, ਉਹਦਾ ਟਾਈਮ ਨਿਕਲ ਚੁੱਕਾ ਹੈ। ਲੇਕਿਨ ਤਕਲੀਫ ਹੈ ਤੁਹਾਨੂੰ ਕਿ ਮੇਰੇ ਤੇ ਕੋਈ ਲੀਗਲ ਕਾਰਵਾਈ ਨਾ ਹੋ ਜਾਵੇ। ਇੱਕ ਪਾਸੇ ਤੁਹਾਡੇ ਤੇ ਕਿਸੇ ਨੇ ਕੇਸ ਪਾਇਆ, ਤੁਹਾਡੇ ਪਾਸਪੋਰਟ ਦੇ ਉੱਤੇ ਕੁਐਸਚਨ ਮਾਰਕ ਲੱਗਦਾ ਪਿਆ। ਬਖਲਾਓ ਨਾ ਸਰਸਾ ਸਾਹਿਬ, ਲੜੋ ਇਲੈਕਸ਼ਨ, ਪਲੇਇੰਗ ਫੀਲਡ 'ਚ ਲੜੋ। ਗੁਰੂ ਦੀ ਗੋਲਕ ਵਰਤ ਕੇ ਤੁਸੀਂ ਅਕਾਲੀ ਦਲ ਬਾਦਲ ਨੂੰ ਜਿਤਾਉਣ ਦੀ ਕੋਸ਼ਿਸ਼ ਨਾ ਕਰੋ। ਤਿਆਰ ਹਾਂ ਇਲੈਕਸ਼ਨਾਂ ਵਾਸਤੇ, ਨਾ ਅਸੀਂ ਰੋਕੀਆਂ ਨਾ ਰੋਕ ਰਹੇ ਹਾਂ। ਅੱਜ ਇਲੈਕਸ਼ਨ ਕਰਾਵੇ ਅਸੀਂ ਤਿਆਰ ਹਾਂ। ਮੈਂ ਸਮਝਦਾ ਵਾਂ ਇਹ ਤੁਹਾਡੇ ਮਨ 'ਚ ਚੋਰੀ ਹੈਗੀ ਕਿ ਜਿੰਨਾ ਸਮਾਂ ਤੁਸੀਂ ਕੱਢ ਸਕੋ, ਜਿੰਨਾ ਸਮਾਂ ਤੁਸੀਂ ਗੁਰੂ ਦੀ ਗੋਲਕ ਵਰਤ ਸਕੋ, ਤੁਸੀਂ ਇਹ ਵਰਤੋਗੇ। ਜਵਾਬ ਦਿਓ। ਜੋ ਮੈਂ ਇੱਕ ਸਵਾਲ ਪੁੱਛਦਾ, ਮੇਰੇ ਤੇ ਹੋਈ ਸੀ ਨਾ ਕੰਪਲੇਂਟ, ਮੈਂ ਅਸਤੀਫਾ ਦੇ ਕੇ ਆ ਗਿਆ, 3 FIR ਹੋ ਗਈਆਂ ਸਰਸਾ ਸਾਹਿਬ ਤੁਹਾਡੇ ਤੇ। ਕੋਰਟ ਨੇ ਆਰਡਰ ਕਰ ਦਿੱਤੇ ਕਿ ਤੁਹਾਡਾ ਪਾਸਪੋਰਟ ਰੋਕ ਲਿਆ ਜਾਵੇ, ਅਸਤੀਫਾ ਕਿਉਂ ਨਹੀਂ ਦੇ ਰਹੇ? ਕੀ ਪਕੜ ਹੈ ਗੁਰਦੁਆਰਾ ਕਮੇਟੀ ਦੀ ਕੁਰਸੀ ਨਾਲ ਤੁਹਾਨੂੰ? ਮੈਂ ਤਾਂ ਨਹੀਂ ਰੁਕਿਆ, ਮੈਂ ਤਾਂ ਉਸ ਵੇਲੇ ਅਸਤੀਫਾ ਦੇ ਕੇ ਬਾਹਰ ਆਇਆ ਵਾਂ। ਦਿਓ ਨਾ ਅਸਤੀਫਾ, ਤਾਂ ਕਿ ਜਿਹੜੇ ਝੂਠੇ ਕਾਗਜ਼ ਅੱਜ ਤੱਕ ਬਣਾ ਕੇ ਤੁਸੀਂ ਪੇਸ਼ ਕਰਦੇ ਰਹੇ ਹੋ, ਸਾਰਿਆਂ ਦਾ ਨਿਪਟਾਰਾ ਹੋ ਜਾਏਗਾ। ਔਰ ਜਿਸ ਦਿਨ ਇਸ ਕੁਰਸੀ ਤੋਂ ਬਾਹਰ ਹੋਗੇ, ਤੁਹਾਨੂੰ ਆਪ ਨੂੰ ਪਤਾ ਕਿ ਤੁਸੀਂ ਆਪਣੇ ਵਾਸਤੇ ਕਿੱਡਾ ਵੱਡਾ ਜੰਜਾਲ ਖੜਾ ਕਰ ਲਿਆ, ਉਹ ਸਾਰਾ ਕੁਝ ਤੁਹਾਡੇ ਮੂੰਹ ਤੇ ਪੈਣਾ ਹੈ। ਤੁਸੀਂ ਸ਼ਮਿਆਨੇ ਲਵਾ ਲਵੋ, ਕਰੋੜ ਰੁਪਏ ਦੇ 22 ਲੱਖ ਦਾ ਜਿੱਥੇ ਕੰਮ ਹੋਣਾ ਪਵੇ, ਉਹਦੇ ਕੋਲੋਂ ਜਿਹੜਾ ਬੀਬਾ ਦੇ ਘਰ 'ਚ ਸ਼ਮਿਆਨੇ ਲਾਂਦਾ। ਮੈਂ ਸਮਝਦਾ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ। ਆਉਣ ਵਾਲਾ ਸਮਾਂ ਦੱਸੇਗਾ। ਇਲੈਕਸ਼ਨ ਹੋਏਗੀ, ਸਰਕਾਰ ਦੇ ਖਿਲਾਫ ਅਸੀਂ ਨਿਤਰਾਂਗੇ, ਉਤਰਾਂਗੇ, ਇਲੈਕਸ਼ਨ ਕਰਾਵਾਂਗੇ ਔਰ ਦਿੱਲੀ ਦੀ ਸੰਗਤ ਨੂੰ ਫੈਸਲਾ ਕਰਨ ਦਿਆਂਗੇ। ਜਿਹਨੂੰ ਦਿੱਲੀ ਸੰਗਤ ਚਾਹੁੰਦੀ ਉਹ ਜਿੱਤੇਗੀ। ਮੇਰਾ ਖਿਆਲ ਹੈ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ, ਜਿਨ੍ਹਾਂ ਨੇ ਦਾੜੀਆਂ ਰੰਗੀਆਂ ਹੋਣ, ਜਿਨ੍ਹਾਂ ਨੇ ਲਾਠੀਆਂ ਤੇ ਗੋਲੀਆਂ ਚਲਾਈਆਂ ਹੋਣ ਗੁਰੂ ਗ੍ਰੰਥ ਸਾਹਿਬ ਦੇ, ਜਿਨ੍ਹਾਂ ਨੇ ਜਾ ਕੇ ਸਵਾਲ ਚੁੱਕੇ ਸੀਗੇ, ਜੇ ਇਹੋ ਜਿਹੀ ਲੀਡਰਸ਼ਿਪ ਨੂੰ ਸੰਗਤ ਚਾਹੁੰਦੀ ਹੈ ਤੇ ਸੰਗਤ ਮਾਲਕ ਹੈ, ਗੁਰੂ ਰੂਪ ਹੈ, ਜਿਹਨੂੰ ਮਰਜ਼ੀ ਵੋਟਾਂ ਪਾ ਦੇਵੇ। ਲੇਕਿਨ ਮੈਨੂੰ ਲੱਗਦਾ ਕਿ ਤੁਹਾਡਾ ਹਿਸਾਬ ਜ਼ਰੂਰ ਹੋਏਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।